ਆਸਟ੍ਰੇਲੀਆ ਵਿੱਚ ਅਜੇ ਚੂਹਿਆਂ ਦਾ ਕਹਿਰ ਖਤਮ ਨਹੀਂ ਹੋ ਰਿਹਾ ਸੀ ਕਿ ਹੁਣ ਮੱਕੜੀਆਂ ਨੇ ਆਪਣੇ ਦੂਰ-ਦੂਰ ਤੱਕ ਡੇਰੇ ਲਗਾ ਲਏ ਨੇ। ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਗਿਪਸਲੈਂਡ ਕਸਬੇ ਵਿੱਚ ਆਏ ਹੜ੍ਹਾਂ ਦੇ ਬਾਅਦ ਇੱਕ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਦਿਸਿਆ ਹੈ। ਇੱਥੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਮੱਕੜੀ ਦੇ ਜਾਲ ਦੀ ਚਾਦਰ ਫੈਲੀ ਹੋਈ ਹੈ। ਇਹ ਜਾਲ ਕਾਫੀ ਵੱਡਾ ਅਤੇ ਪਾਰਦਰਸ਼ੀ ਹੈ। ਇੱਥੋਂ ਦੇ ਕਈ ਇਲਾਕਿਆਂ ਵਿੱਚ ਹੜ੍ਹ ਆਉਣ ਮਗਰੋਂ ਮੱਕੜੀਆਂ ਨੇ ਰੁੱਖਾਂ, ਖੰਭਿਆਂ ਅਤੇ ਸੜਕਾਂ ਕਿਨਾਰੇ ਉਚਾਈ ਤੇ ਲੱਗੇ ਹੋਰਡਿੰਗ ਬੋਰਡਸ ਨੂੰ ਵੀ ਆਪਣਾ ਘਰ ਬਣਾ ਲਿਆ ਹੈ। ਹੜ੍ਹ ਮਗਰੋਂ ਗਿਪਸਲੈਂਡ ਕਸਬੇ ਵਿੱਚ ਬਿਜਲੀ ਸਪਲਾਈ ਠੱਪ ਹੈ। ਕਈ ਇਮਾਰਤਾਂ ਨੁਕਸਾਨੀਆਂ ਗਈਆਂ ਨੇ। ਜ਼ਮੀਨ ਤੇ ਪਾਣੀ ਦਾ ਪੱਧਰ ਵਧਣ ਕਾਰਨ ਇੱਥੋਂ ਦੀਆਂ ਮੱਕੜੀਆਂ ਜਾਲ ਬੁਣ ਕੇ ਉਚਾਈ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਨੇ। BBC ਦੀ ਰਿਪੋਰਟ ਮੁਤਾਬਕ ਮੱਕੜੀਆਂ ਖੁਦ ਨੂੰ ਬਚਾਉਣ ਲਈ ਵੱਡੇ ਪੱਧਰ ਤੇ ਜਾਲ ਬੁਣ ਰਹੀਆਂ ਨੇ। ਖੁਦ ਨੂੰ ਬਚਾਉਣ ਦੀ ਇਸ ਤਕਨੀਕ ਨੂੰ ਵਿਗਿਆਨਿਕ ਭਾਸ਼ਾ ਵਿੱਚ ਬੈਲੂਨਿੰਗ ਕਹਿੰਦੇ ਨੇ। ਇਸ ਦੀ ਮਦਦ ਨਾਲ ਮੱਕੜੀ ਉਚਾਈ ਤੱਕ ਪਹੁੰਚ ਜਾਂਦੀ ਹੈ। ਮਾਹਿਰਾਂ ਮੁਤਾਬਕ ਇਹਨਾਂ ਜਾਲ ਨੂੰ ਬਣਾਉਣ ਲਈ ਮੱਕੜੀਆਂ ਦੇ ਕੱਟਣ ਤੇ ਇਨਸਾਨਾਂ ਨੂੰ ਕੋਈ ਵੱਡਾ ਖਤਰਾ ਨਹੀਂ ਹੈ। ਇਹਨਾਂ ਮੱਕੜੀਆਂ ਦੇ ਕੱਟਣ ਨਾਲ ਥੋੜੀ ਖਾਰਿਸ਼ ਹੋ ਸਕਦੀ ਹੈ। ਲੋਕਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਹ ਮੱਕੜੀਆਂ ਆਕਾਰ ਵਿੱਚ ਇੰਨੀਆਂ ਛੋਟੀਆਂ ਨੇ ਕਿ ਇਨਸਾਨ ਦੀ ਸਕਿਨ ਵਿੱਚ ਛੇਦ ਕਰਨਾ ਇਹਨਾਂ ਲਈ ਮੁਸ਼ਕਿਲ ਹੈ। ਕੀਟ ਵਿਗਿਆਨੀ ਡਾਕਟਰ ਕੇਨ ਵਾਕਰ ਦਾ ਕਹਿਣਾ ਹੈ ਕਿ ਜਾਲ ਬਹੁਤ ਖੂਬਸੂਰਤ ਹੈ। ਹੜ੍ਹ ਕਾਰਨ ਮੱਕੜੀਆਂ ਨੂੰ ਤੇਜ਼ੀ ਨਾਲ ਜ਼ਮੀਨ ਛੱਡਣ ਦੀ ਲੋੜ ਹੈ। ਸੋਸ਼ਲ ਮੀਡੀਆ ਤੇ ਇਸ ਸੰਬੰਧੀ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਲੋਕ ਜਾਲ ਦੇ ਇਸ ਵਿਸ਼ਾਲ ਆਕਾਰ ਤੇ ਹੈਰਾਨੀ ਪ੍ਰਗਟਾ ਰਹੇ ਨੇ। ਬਰਡ ਵਾਚਰ ਕੈਲੋਰਿਨ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਹਵਾ ਵਿੱਚ ਉੱਡਦੇ ਇਸ ਜਾਲ ਨੂੰ ਸ਼ੇਅਰ ਕਰਨ ਤੇ ਮੈਂ ਖੁਦ ਨੂੰ ਰੋਕ ਨਹੀਂ ਸਕਿਆ। ਹੁਣ ਇਹ ਵਾਇਰਲ ਹੋ ਚੁੱਕਿਆ ਹੈ।